ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਹੈਗੀ ਹੈ ਜੀ 8 ਮਈ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 559 905 2575 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਵੱਡੀਆਂ ਅਹਿਮ ਖਬਰਾਂ ਕੀ ਰਹੀਆਂ, ਕੋਵਿਡ ਦੇ ਨਾਲ ਸੰਬੰਧਿਤ ਕੀ ਰਿਹਾ, ਅਤੇ ਹੋਰ ਅੱਜ ਦੀਆਂ ਵੱਡੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਦੇਖੋ, ਅੱਜ ਕਰੋਨਾ ਕਾਲ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹੀ ਸੀਗੀ ਕਿ ਕਿਸਾਨ ਬਾਜ਼ਾਰਾਂ 'ਚ ਉਤਰੇ। ਬਾਜ਼ਾਰ ਜਿਹੜੇ ਸੀਗੇ ਉਹ ਇਹਨਾਂ ਦੇ ਕਰਕੇ ਥੋੜ੍ਹੇ ਰੌਣਕੀਲੇ ਹੋ ਗਏ, ਰੌਣਕ ਆ ਗਈ, ਪਰੰਤੂ ਜਿਨ੍ਹਾਂ ਦੇ ਬਾਜ਼ਾਰ ਨੇ ਉਹ ਦੂਰ ਹੀ ਰਹੇ ਬਹੁਤਾ। ਜੇ ਆਪਾਂ ਕੁਛ ਥਾਵਾਂ ਤੋਂ ਜਿਨ੍ਹਾਂ ਦੀਆਂ ਰਿਪੋਰਟਾਂ ਆਈਆਂ ਉਹਨਾਂ ਨੂੰ ਛੱਡ ਦਈਏ ਤਾਂ ਬਾਕੀ ਦੂਰ ਹੀ ਰਹੇ ਆ। ਖੈਰ, ਕਿਸਾਨਾਂ ਨੇ ਚੈਲੰਜ ਜ਼ਰੂਰ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੇਰੇ ਲੋਕਡਾਊਨ ਨੂੰ ਅਸੀਂ ਨਹੀਂ ਮੰਨਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲ ਤੋਂ ਬਾਅਦ ਆਪਣੇ ਅਫਸਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਜੋ ਵੀ ਕੋਈ ਗਾਈਡਲਾਈਨਸ ਦੀ ਉਲੰਘਣਾ ਕਰਦਾ ਉਹਦੇ 'ਤੇ ਕਾਰਵਾਈ ਕੀਤੀ ਜਾਵੇ। ਮਤਲਬ ਕਿ ਤੁਹਾਡਾ ਅਖਤਿਆਰ ਆ, ਤੁਹਾਡਾ ਅਧਿਕਾਰ ਆ। ਉਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਕੀ ਕਰਦਾ, ਕਿਉਂਕਿ ਕਿਸਾਨਾਂ ਨੇ ਆਪਣੀ ਕਾਲ ਦੀ ਮੁਤਾਬਕ, ਬੇਸ਼ੱਕ ਉਹਨਾਂ ਨੂੰ ਰਿਸਪੌਂਡ ਕਿਸੇ ਕੀਤਾ ਜਾਂ ਨਹੀਂ ਕੀਤਾ, ਉਹਨਾਂ ਨੇ ਆਪਣੀ ਕਾਲ ਦੀ ਮੁਤਾਬਕ ਕਹਿ ਲਓ ਕਿ ਪਗਾ ਦਿੱਤੀ ਆ ਆਪਣੀ ਹਿੰਡ। ਹੁਣ ਇਹ ਦੇਖਣਾ ਹੋਏਗਾ ਕਿ ਕੀ ਕੁਛ ਕਰਦੇ ਆ। ਖੈਰ, ਦੂਜੀ ਵੱਡੀ ਗੱਲ ਜਿਹੜੀ ਇੱਕ ਮੇਰੇ ਖਿਆਲ ਦੇ ਨਾਲ ਚਿੰਤਾ ਦਾ ਵੀ ਸਬਬ ਹੈ, ਔਰ ਜਿਹੜੀ ਕਿਤੇ ਨਾ ਕਿਤੇ ਕਿਆਸੀ ਜਾ ਰਹੀ ਸੀ ਆਪਰੇਸ਼ਨ ਕਲੀਨ ਦੇ ਵੇਲੇ ਤੋਂ, ਕਿ ਆਪਰੇਸ਼ਨ ਕਲੀਨ ਦੀ ਜਦੋਂ ਗੱਲ ਚੱਲੀ ਸੀ ਤਾਂ ਉਸ ਟਾਈਮ ਇਹ ਚਰਚਾ ਚੱਲਿਆ ਸੀਗਾ ਕਿ ਕੋਈ ਜ਼ੋਰ ਜ਼ਬਰਦਸਤੀ ਹੋ ਸਕਦੀ ਹੈ। ਪਰ ਉਸ ਟਾਈਮ ਅਸੀਂ ਇਹ ਗੱਲ ਕਹਿੰਦੇ ਸਾਂ ਕਿ ਸਿੱਧਾ ਜਾਬਰ, ਜ਼ੋਰ, ਇਹ ਚੀਜ਼ਾਂ ਨਹੀਂ ਵਰਤੀਆਂ ਜਾ ਸਕਦੀਆਂ। ਜਾਬਰ ਜਾ ਕੇ ਜ਼ੋਰ ਨਹੀਂ ਵਰਤ ਸਕਦਾ, ਪਰੰਤੂ ਹਾਂ, ਕਰੋਨਾ ਦੀ ਆੜ ਦੇ ਵਿੱਚ ਕੁਛ ਹੋ ਸਕਦਾ ਤਾਂ ਉਹ ਆ ਗਿਆ ਮੌਕਾ, ਕਿਉਂਕਿ ਕਰੋਨਾ ਨੇ ਬਹੁਤ ਹੱਦ ਤੱਕ ਕਿਸਾਨ ਸੰਘਰਸ਼ ਦੀਆਂ ਖਬਰਾਂ ਨੂੰ ਦਬਾ ਰੱਖਿਆ ਸੀ। ਪਰ ਹੁਣ ਇੱਕ ਖੁਫੀਆ ਪੱਤਰ ਜਿਹੜਾ ਕਿ ਲਿਖਿਆ ਗਿਆ ਵਾ ਮੇਰੇ ਖਿਆਲ ਦੇ ਨਾਲ ਦਿੱਲੀ ਪੁਲਿਸ ਵੱਲੋਂ ਹੋਮ ਮਿਨਿਸਟਰੀ ਨੂੰ, ਉਹ ਅੱਜ ਕੁਛ ਚੋਣਵੇਂ ਪੱਤਰਕਾਰਾਂ ਦੇ ਕੋਲ ਪਹੁੰਚਿਆ ਵਾ, ਤਾਂ ਉਹਦੇ 'ਚ ਇਹ ਮੰਗ ਕੀਤੀ ਗਈ ਆ ਕਿ ਅਮਨ ਕਾਨੂੰਨ ਵਾਸਤੇ 85 ਕੰਪਨੀਆਂ ਜਿਹੜੀਆਂ ਨੇ ਨੀਮ ਫੌਜੀ ਦਸਤਿਆਂ ਦੀਆਂ ਉਹ ਭਿਜਵਾਈਆਂ ਜਾਣ। ਇੱਕ ਵੱਡੀ ਗੱਲ ਆ। ਹੁਣ ਅਮਨ ਕਾਨੂੰਨ ਨੂੰ, ਕਿਉਂਕਿ ਉੱਥੇ ਤਾਂ ਲੋਕਡਾਊਨ ਹੈ, ਅਮਨ ਕਾਨੂੰਨ ਨੂੰ ਕੀ ਖਤਰਾ ਜੇ ਆਪਾਂ ਕਰੋਨਾ ਦੇ ਲਿਹਾਜ਼ ਨਾਲ ਦੇਖੀਏ? ਕੀ ਉਹ ਕਿਸਾਨੀ ਸੰਘਰਸ਼ ਨਾਲ ਜੁੜਿਆ ਕੋਈ ਮਸਲਾ ਹੈ? ਹਾਲ ਦੀ ਘੜੀ ਚਲੋ ਦੇਖੋ ਅਪਰੂਵਲ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਵੱਖਰੀ ਗੱਲ ਆ, ਪਰੰਤੂ ਇਸ ਪੱਤਰ ਦੀ ਚਰਚਾ ਜਿਹੜੀ ਆ ਉਹ ਕਿਤੇ ਨਾ ਕਿਤੇ ਹੈ ਜ਼ਰੂਰ। ਖੈਰ, ਜੇ ਆਪਾਂ ਗੱਲ ਕਰੀਏ ਕਰੋਨਾ ਦੇ ਨਾਲ ਜੁੜੀਆਂ ਕੁਛ ਹੋਰ ਅਪਡੇਸ਼ਨਸ ਦੀ, ਤਾਂ ਕਰੋਨਾ ਦਾ ਕਹਿਰ ਹੁਣ ਇੱਥੋਂ ਤੱਕ ਆ ਕਿ ਜਾਨਵਰ ਵੀ ਪੋਜ਼ੀਟਿਵ ਆਉਣ ਲੱਗੇ। ਉੱਤਰ ਪ੍ਰਦੇਸ਼ ਇਟਾਵਾ ਸਫਾਰੀ ਪਾਰਕ ਵਿੱਚ 2 ਸ਼ੇਰਨੀਆਂ ਪੋਜ਼ੀਟਿਵ ਆਈਆਂ। ਇਸ ਤੋਂ ਪਹਿਲਾਂ ਇੱਕ ਬੱਬਰ ਸ਼ੇਰ ਵੀ ਪੋਜ਼ੀਟਿਵ ਆਇਆ ਸੀਗਾ, ਸ਼ਾਇਦ ਤੁਸੀਂ ਉਹ ਖਬਰ ਸੁਣੀ ਹੋਣੀ ਆ। ਕਰੋਨਾ ਦੇ ਇਲਾਜ ਲਈ ਇੱਕ ਹੋਰ ਦਵਾਈ ਨੂੰ ਮਨਜ਼ੂਰੀ ਮਿਲ ਗਈ। ਇਸ ਦਾ ਨਾਂ ਹੈ 2 ਡਿਓਕਸੀ ਡੀ ਗਲੂਕੋਜ਼।
ਇਹ ਨਾਂ ਰੱਖਿਆ ਗਿਆ। ਇਹ ਜੋ ਡਰੱਗ ਕੰਟਰੋਲਰ ਜਰਨਲ ਆਫ ਇੰਡੀਆ ਨੇ ਉਹਨਾਂ ਨੇ ਮਨਜ਼ੂਰੀ ਵੀ ਦੇ ਦਿੱਤੀ ਆ। ਵੈਸੇ ਇਹ ਤਾਂ ਦਵਾਈਆਂ ਦੀਆਂ ਖੋਜਾਂ ਕਰ ਰਹੇ ਆ, ਮੱਥਾ ਖਪਾਈ ਕਰ ਰਹੇ ਆ। ਤਾਂ ਦੂਸਰੇ ਪਾਸੇ ਬੈਰੀਆ ਦੇ ਵਿਧਾਇਕ ਆ ਜਿਹੜੇ ਸੁਰਿੰਦਰ ਸਿੰਘ, ਉਹ ਕਹਿੰਦੇ ਮੈਂ ਘਿਓ ਦੇ ਨਾਲ ਭੁੰਨਿਆ ਹਲਦੀ ਦਾ ਚੂਰਨ ਖਾਨਾ, ਨਾਲ ਗਊ ਮੂਤਰ ਦਾ ਸੇਵਨ ਕਰਦਾ, ਮੈਨੂੰ ਕਰੋਨਾ ਕੱਖ ਨਹੀਂ ਜੇ ਕਰ ਸਕਦਾ। ਖੈਰ ਉਹ ਕਹਿੰਦਾ ਕਿ 10 ਵਾਰ ਇਹ ਚੂਰਨ ਖਾਨਾ ਨਾਲ ਗਊ ਮੂਤਰ ਐਸੀ ਡੋਜ਼ ਆ ਕਿ ਕੋਈ ਬਿਮਾਰੀ ਮੈਨੂੰ ਛੋ ਵੀ ਨਹੀਂ ਸਕਦੀ। ਤੇ ਇੱਧਰ ਕੰਗਣਾ ਰਣੌਤ ਉਹ ਵੀ ਕਹਿੰਦੀ ਆ ਕਿ ਮੈਂ ਪੋਜ਼ਿਟਿਵ ਆ ਗਈ ਹਾਂ, ਕੋਈ ਗੱਲ ਨਹੀਂ ਹੈ, ਪਰ ਮੈਂ ਕਰੋਨਾ ਨੂੰ ਹਰਾ ਕੇ ਛੱਡੂੰਗੀ ਮੈਡੀਟੇਸ਼ਨ ਦੇ ਜ਼ਰੀਏ ਜਾਂ ਆਪਣੀ ਵਿਲ ਪਾਵਰ ਦੇ ਨਾਲ। ਦੇਖਦੇ ਆ ਕਿ ਕਿੰਨੇ ਦਿਨਾਂ ਦੇ ਵਿੱਚ ਉਹ ਹਰਾਉਣ 'ਚ ਸਫਲ ਰਹਿੰਦੇ ਨੇ। ਜੇ ਆਪਾਂ ਗੱਲ ਕਰੀਏ ਕਾਲਾ ਬਾਜ਼ਾਰੀ ਦੀ, ਕਾਲਾ ਬਾਜ਼ਾਰੀ ਅੱਜ ਵੀ ਕਹਿ ਲਓ ਕਿ ਚਰਚਾ ਦਾ ਵਿਸ਼ਾ ਰਹੀ ਆ। ਬੰਗਲੁਰੂ ਦੇ ਵਿੱਚ ਪੀਨੀਆ ਉਦਯੋਗ ਖੇਤਰ ਵਿੱਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬ੍ਰਾਂਚ ਦੇ ਮੈਨੇਜਰ ਰਵੀ ਕੁਮਾਰ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿ ਜੋ ਸਰਕਾਰ ਤੋਂ ਮਨਜ਼ੂਰਸ਼ੁਦਾ ਰੇਟ ਆ, ਤੈਅਸ਼ੁਦਾ ਰੇਟ ਆ 300 ਰੁਪਏ, ਉਹਦੇ ਮੁਕਾਬਲੇ 47 ਲੀਟਰ ਆਕਸੀਜਨ 3000 ਰੁਪਏ 'ਚ ਵੇਚਣ ਦਾ ਦੋਸ਼ ਹੈ। ਤੁਸੀਂ ਹਿਸਾਬ ਲਾ ਲਓ ਕਿ 300 ਰੁਪਏ ਕਿੱਥੇ ਇੱਕ ਸਰਕਾਰੀ ਰੇਟ ਆ ਤੇ ਕਿੱਥੇ 3000 ਰੁਪਇਆ, ਹੱਦ ਹੋ ਗਈ ਆ। ਇੱਧਰ ਜੇ ਗੱਲ ਕਰੀਏ ਸੁਪਰੀਮ ਕੋਰਟ ਨੇ ਇੱਕ ਵੱਡਾ ਨਿਰਣਾ ਲਿਆ ਜੇਲ੍ਹਾਂ ਦੇ ਮੁਤਲਕ। ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਪਿੱਛੇ ਜੇ ਇੱਕ ਛੁੱਟੀ ਕੱਟੀ ਹੈ, ਲੰਬੀ ਛੁੱਟੀ ਕੱਟੀ ਹੈ ਕਰੋਨਾ ਕਰਕੇ, ਤਾਂ ਉਹਨਾਂ ਕੈਦੀਆਂ ਨੂੰ ਮਤਲਬ ਕਿ ਤੁਸੀਂ 90 ਦਿਨ ਦੀ ਪੈਰੋਲ 'ਤੇ ਕਰ ਦਿਓ, ਕਿਉਂਕਿ ਬਹੁਤ ਸਾਰੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੀ ਆ ਉਹ ਪੋਜ਼ੀਟਿਵ ਆਉਣ ਦੇ ਸਮਾਚਾਰ ਆ ਰਹੇ ਨੇ। ਕਿ ਜਿੱਦਾਂ ਪੰਜਾਬ ਦੇ ਵਿੱਚ ਵੀ ਦੱਸਦੇ ਆ ਕਿ 2500 ਜਾਂ 3000 ਦੇ ਕਰੀਬ ਕੈਦੀ ਨੇ ਜਿਹੜੇ ਬੰਦੀ ਨੇ ਜਿਹੜੇ ਉਹ ਪੋਜ਼ੀਟਿਵ ਨੇ। ਤਾਂ ਬਹੁਤ ਵੱਡਾ ਰਿਸਕ ਆ। ਤਾਂ ਇਸ ਲਿਹਾਜ਼ ਦੇ ਨਾਲ ਆਪਾਂ ਸਮਝ ਸਕਦੇ ਕਿ ਬਹੁਤ ਵੱਡਾ ਫੈਸਲਾ ਲਿਆ ਸੁਪਰੀਮ ਕੋਰਟ ਨੇ। ਨਾਲੇ ਵੀ ਕਿਹਾ ਕਿ ਜਿਨ੍ਹਾਂ ਮੁਕੱਦਮਿਆਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਆ ਉਹਨਾਂ ਵਿੱਚ ਗ੍ਰਿਫਤਾਰੀਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਵੈਸੇ ਇੰਡੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਤੇ ਅਜੀਬੋ ਗਰੀਬ ਵੀ ਬਹੁਤ ਕੁਝ ਚੱਲ ਰਿਹਾ। ਗਰਲ ਫਰੈਂਡ ਲਈ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਇੱਕ ਤੱਕ ਦਿੱਤਾ ਸੱਜਣ ਨੇ। ਹੋਇਆ ਕੀ ਆ ਕਿ ਇੰਦੌਰ ਦੇ ਵਿੱਚ ਇਹਨੇ ਇੰਜੈਕਸ਼ਨ ਬਲੈਕ ਕਰਨ ਦੇ ਨਾਮ ਤੇ ਮਤਲਬ ਕਿ ਬਲੈਕ ਕਰ ਰਿਹਾ ਸੀਗਾ, ਪਰ ਉਹਦੇ ਵਿੱਚ ਪਾਣੀ ਭਰ ਕੇ ਦੇ ਦਿੱਤਾ, ਮਤਲਬ ਕਿ ਦਵਾਈ ਵੀ ਨਹੀਂ ਹੈ। ਦੇਖੋ ਇਹੋ ਜਿਹਾ ਚੱਲ ਰਿਹਾ ਪਿਆ ਕੰਮ ਕਿ ਲੋਕ ਜਾਨ ਲਈ ਤਰਸਦੇ ਪਏ ਆ। ਇਹ ਆਪਣੀ ਗਰਲ ਫਰੈਂਡ ਦੀਆਂ ਖੁਸ਼ੀਆਂ ਲੱਭਦਾ ਫਿਰਦਾ ਹੈ, ਉਹ ਵੀ ਪਾਣੀ ਵੇਚ ਕੇ। ਖੈਰ ਇਹ ਚੱਲਦਾ ਪਿਆ, ਇੰਡੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ। ਇੱਧਰ ਪੰਜਾਬ ਦੇ ਵਿੱਚੋਂ ਕਾਫੀ ਅਮੀਰ ਖਬਰ ਸੀਗੀ ਦੇਰ ਸ਼ਾਮ ਤੱਕ ਕਿ ਪੰਜਾਬ ਦੇ ਆਕਸੀਜਨ ਕੰਟਰੋਲ ਰੂਮ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਬਹੁਤ ਜ਼ਿਆਦਾ ਸੰਕਟ ਆਕਸੀਜਨ ਦਾ ਗਹਿਰਾ ਸਕਦਾ, ਕਿਉਂਕਿ ਸਾਡੇ ਕੋਲ ਆਕਸੀਜਨ ਦਾ ਜਿਹੜਾ ਭੰਡਾਰ ਆ ਉਹ ਕੁਝ ਘੰਟਿਆਂ ਦਾ ਬਕਾਇਆ। ਵੱਡੀ ਖਬਰ ਆ। ਇੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ। ਵੈਸੇ ਇਹ ਵੀ ਦੱਸਿਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕਿ ਕਰੋਨਾ ਜਿਹੜਾ ਪਿੰਡਾਂ 'ਚ ਫੈਲ ਰਿਹਾ ਹੈ ਤੇ ਅਸੀਂ ਟੈਸਟਿੰਗ ਪਿੰਡਾਂ 'ਚੋਂ ਹੁਣ ਤੇਜ਼ੀ ਨਾਲ ਸ਼ੁਰੂ ਕਰਾਂਗੇ। ਜੇ ਆਪਾਂ ਗਵਾਂਢੀ ਸੂਬੇ ਦੀ ਗੱਲ ਕਰੀਏ ਤਾਂ ਹਰਿਆਣੇ ਨੇ ਇਹ ਐਲਾਨ ਜਿਹੜਾ ਉਹ ਅਮਲ 'ਚ ਲਿਆਉਣ ਦਾ ਫੈਸਲਾ ਵੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੱਡੇ ਪੱਧਰ 'ਤੇ ਯਾਨੀ ਲਾਰਜ ਸਕੇਲ 'ਤੇ ਅਸੀਂ ਟੈਸਟਿੰਗ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਕਰਾਂਗੇ। ਖੈਰ ਤੁਹਾਡੇ ਕੋਲ ਵੈਂਟੀਲੇਟਰ ਇੰਨੇ ਹਨ, ਤੁਹਾਡੇ ਕੋਲ ਹਸਪਤਾਲ ਇੰਨੇ ਹਨ, ਤੁਹਾਡੇ ਕੋਲ ਡਾਕਟਰ ਇੰਨੇ ਹਨ, ਸਟਾਫ ਇੰਨਾ ਹੈ, ਦਵਾਈਆਂ ਹਨ, ਤਾਂ ਪਿੰਡਾਂ ਦੇ ਵਿੱਚ ਤੁਸੀਂ ਜ਼ਰੂਰ ਟੈਸਟਿੰਗ ਕਰ ਲਓ। ਪਰ ਜੇ ਬਹੁਤ ਜ਼ਿਆਦਾ ਕੇਸ ਨਿਕਲਦੇ ਆ, ਜਿਵੇਂ ਕਿ ਇਹ ਅੱਜ ਕੱਲ੍ਹ ਇੰਡੀਆ ਦੇ ਵਿੱਚ ਟੈਸਟਿੰਗ ਦੇ ਵਿੱਚ ਹੋ ਰਿਹਾ। ਅੱਜ ਇੱਕ ਭਾਜਪਾ ਦਾ ਵਿਧਾਇਕ ਹੈ ਜਿਹੜਾ ਉਹ ਪਹਿਲਾਂ ਪੋਜ਼ਿਟਿਵ ਆਇਆ ਤੇ 1 ਘੰਟੇ ਬਾਅਦ ਹੀ ਨੈਗੇਟਿਵ ਆ ਗਿਆ। ਇਸ ਲਿਹਾਜ਼ ਦੇ ਨਾਲ ਤੇ ਮੰਨ ਲਓ ਬਹੁਤ ਵਧੇਰੇ ਟੈਸਟਿੰਗ ਜੇ ਹੁੰਦੀ ਆ ਤੇ ਬਹੁਤ ਵਧੇਰੇ ਕੇਸ ਆ ਸਕਦੇ ਆ ਤੇ ਬਹੁਤ ਵਧੇਰੇ ਪ੍ਰਬੰਧ ਕਰਨ ਦੀ ਜ਼ਰੂਰਤ ਹੋਏਗੀ। ਦੇਖਦੇ ਆ ਕੀ ਬਣਦਾ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਦੋਹਰਾ ਦਾ ਮਾਮਲਾ। ਅਕਾਲੀ ਦਲ ਵੱਲੋਂ ਰਾਣਾ ਸੋਢੀ ਨੂੰ ਬਰਖਾਸਤ ਕਰਨ ਦੀ ਮੰਗ। ਲੋਕਾਂ ਦਾ ਤੇ ਇੱਕ ਦਾ ਮਸਾਂ ਲੱਗਦਾ, ਦੂਰਾ ਦਾ ਕਮਾਲ ਦੀ ਗੱਲ ਆ ਕਿ ਲੋਕ ਤੇ ਕਹਿੰਦੇ ਆ ਕਿ ਕਿਤੇ ਸਾਡਾ ਇੱਕ ਵਾਰੀ ਦਾ ਫੱਬ ਜਾਵੇ ਤੇ ਕੁਲਾਂ ਤਰ ਜਾਣ। ਇੱਥੇ ਦੋਹਰੇ ਦਾ ਹੱਦ ਹੋ ਗਈ ਆ। ਦਰਅਸਲ ਮਸਲਾ ਕੀ ਆ ਕਿ ਇਹ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦਾ ਮੁੱਦਾ ਆ ਜਿਹੜਾ ਨਿਕਲਿਆ, ਔਰ ਇੰਨਾ ਸਨਸਨੀਖੇਜ਼ ਨਿਕਲਿਆ ਕਿ ਬੰਦਾ ਦੰਦਾਂ ਦੇ ਹੇਠ ਉਂਗਲ ਟੁੱਕਦਾ ਆ ਕਿ ਕਰੀ ਕੀ ਜਾਣ ਡਏ ਆ, ਉਹ ਕੀ ਰਿਹਾ ਵਾ। ਇੱਕ ਪਾਸੇ ਲੋਕਾਂ ਨੂੰ ਤੇ ਕੱਦੂ ਖਰੀਦਣਾ ਹੋਵੇ ਤੇ ਲਾਲੇ ਪੈ ਜਾਂਦੇ, ਧੱਫੜ ਪੈ ਜਾਂਦੇ ਆ, ਤੇ ਦੂਸਰੇ ਪਾਸੇ ਆਹ ਕੁਛ ਵੀ ਵੱਡੇ ਲੋਕ ਕਰੀ ਜਾਂਦੇ ਆ। ਦਰਅਸਲ ਹੁਣ ਅਕਾਲੀ ਦਲ ਨੇ ਇਸ ਚੀਜ਼ ਦਾ ਨੋਟਿਸ ਲਿਆ ਵਾ
ਤੇ ਬਰਖਾਸਤਗੀ ਦੀ ਮੰਗ ਕੀਤੀ ਆ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ। ਮਸਲਾ ਕੀ ਆ? ਮਸਲਾ ਪਿਛਲੇ ਕੁਝ ਦਿਨਾਂ ਤੋਂ ਬਰਿਆ, ਵੈਸੇ ਤੇ ਪੁਰਾਣਾ ਵਾ ਮਸਲਾ, ਪਰ ਤੁਹਾਨੂੰ ਪਤਾ ਹੀ ਆ ਜਦੋਂ ਇਸ ਤਰ੍ਹਾਂ ਵਜ਼ੀਰਾਂ ਦੇ ਨਾਲ ਜੁੜਿਆ ਹੁੰਦਾ ਹੈ ਮੁੱਦਾ ਤਾਂ ਉਹ ਕਈ ਵਾਰ ਮੀਡੀਆ ਦੇ ਵਿੱਚ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ। ਦਰਅਸਲ ਕੀ ਹੈ, ਮੈਂ ਤੁਹਾਨੂੰ ਇਹਦਾ ਪਿਛੋਕੜ ਦੱਸ ਦਿੰਦਾ ਵਾ ਥੋੜਾ ਜਿਹਾ ਕਿ ਰਾਣਾ ਸੋਢੀ ਇੱਕ ਬਹੁਤ ਸ਼ਾਹੀ ਪਰਿਵਾਰ ਆ। ਇਹ ਜਿੱਦਾਂ ਕਹਿ ਲਓ ਕਿ ਗੁਰੂ ਹਰਸਾਏ ਏਰੀਏ ਦੇ ਵਿੱਚ, ਮੁਕਤਸਰ ਏਰੀਏ ਦੇ ਵਿੱਚ, ਬਹੁਤ ਸਾਰੇ ਫਰੀਦਕੋਟ ਏਰੀਏ ਦੇ ਵਿੱਚ ਬਹੁਤ ਵੱਡੇ ਘਰਾਣੇ ਮਿਲ ਜਾਣਗੇ ਤੁਹਾਨੂੰ, ਜਿਵੇਂ ਕਾਕਾ ਸਰਾਂਲ, ਜਿਵੇਂ ਆਪਾਂ ਹਰਚਰਨ ਸਿੰਘ ਬਰਾੜ ਦੇ ਨਾਮ ਤੇ ਜਾਣਦੇ ਹਾਂ, ਜਾਂ ਫਰੀਦਕੋਟ ਵਾਲੇ ਰਾਜਿਆਂ ਦੇ ਪਰਿਵਾਰ ਵੰਸ਼ਾਂ ਜੋ ਵੀ ਆ, ਹੋਰ ਬਹੁਤ ਸਾਰੇ ਪਰਿਵਾਰ ਨੇ, ਭਾਈਆਂ ਦਾ ਪਰਿਵਾਰ ਆ ਮੁਕਤਸਰ ਦੇ ਵਿੱਚ। ਇੱਦਾਂ ਬਹੁਤ ਵੱਡੀਆਂ ਢੇਰੀਆਂ, ਉਹਨਾਂ ਦੇ ਵਿੱਚੋਂ ਗੁਰੂ ਹਰਸਾਏ ਤੋਂ ਸੋਢੀ ਬਹੁਤ ਵੱਡੀ ਢੇਰੀ ਰੱਖਦੇ ਆ। ਢੇਰੀ ਤੋਂ ਭਾਵ ਬਹੁਤ ਜ਼ਮੀਨ ਜਾਇਦਾਦ ਖੁੱਲੀ ਹੈ ਇਹਨਾਂ ਕੋਲ, ਦਿਲ ਵੀ ਖੁੱਲੇ ਹੋਣਗੇ। ਪਰ ਗੱਲ ਇਹ ਆ ਕਿ ਇਹ ਜਿਹੜਾ ਸਾਬਕਾ ਨੈਸ਼ਨਲ ਚੈਂਪੀਅਨ ਹੈ ਰਾਣਾ ਸੋਢੀ ਸ਼ੂਟਿੰਗ ਦੇ ਵਿੱਚ, ਇਹਨੇ ਨਿਸ਼ਾਨਾ ਜਿਹੜਾ ਉਹ ਲਾਇਆ ਸਰਕਾਰੀ ਮੁਆਵਜ਼ੇ ਤੇ। ਮੁਆਵਜ਼ੇ ਤੇ ਉਹ ਲਾਇਆ ਕਿ ਇਹਨਾਂ ਦੀ ਜ਼ਮੀਨ, ਮੈਂ ਜਿਵੇਂ ਤੁਹਾਨੂੰ ਦੱਸਿਆ, ਬੜੀ ਖੁੱਲੀ ਪਈ ਹੈ ਤੇ ਉਹਦੇ ਚੋਂ ਜਦੋਂ 1962 ਦੇ ਵਿੱਚ ਵੱਡੀ ਸੜਕ ਲੰਘੀ ਤੇ ਇਹਨਾਂ ਨੇ ਉਹਦੇ ਚੋਂ ਮੇਰੇ ਖਿਆਲ ਦੇ ਨਾਲ 7384 ਕਿ 7284 ਰੁਪਏ ਵਸੂਲ ਪਾਇਆ ਮੁਆਵਜ਼ਾ ਜੀ। ਅੱਛਾ, ਉਸ ਤੋਂ ਬਾਅਦ 2014 ਦੇ ਵਿੱਚ ਜਦੋਂ ਨਵਾਂ ਐਕਟ ਲੈ ਕੇ ਆਏ ਸੀਗੇ, ਯਾਦ ਹੋਣਾ ਤੁਹਾਨੂੰ, ਨਰਿੰਦਰ ਮੋਦੀ ਨੇ, ਜਿਸ ਨੂੰ ਬਦਲਣ ਦੀ ਆਉਂਦਿਆਂ ਹੀ ਕੋਸ਼ਿਸ਼ ਕੀਤੀ ਸੀ, ਜ਼ਮੀਨ ਐਕਵਾਇਰ ਕਰਨ ਵਾਲਾ ਕਾਨੂੰਨ, ਰੌਲਾ ਪੈ ਗਿਆ ਸੀ। ਜਦੋਂ ਉਹ ਕਾਨੂੰਨ ਆਇਆ ਸੀਗਾ ਤਾਂ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ 2014 ਦੇ ਵਿੱਚ ਫਿਰ ਮੁਆਵਜ਼ਾ ਹਾਸਲ ਕਰ ਲਿਆ, ਤਕਰੀਬਨ 1 ਕਰੋੜ 83 ਲੱਖ ਰੁਪਏ ਦਾ। ਮਤਲਬ ਕਿ 1962 ਦੇ ਵਿੱਚ ਜਿਸ ਜ਼ਮੀਨ ਦੀ ਕੀਮਤ ਇਹਨਾਂ ਨੇ ਲੈ ਲਈ, ਮੁਆਵਜ਼ਾ ਲੈ ਲਿਆ, ਉਹਦਾ ਦੂਰੀ ਵਾਰ ਫੇਰ ਲੈ ਗਏ। ਕਹਿੰਦੇ ਕਿ ਫੇਰ ਲੈਣ ਨੂੰ ਫਿਰਦੇ ਸੀ। ਅੱਛਾ, ਦਿਲ ਥੱਕਦਾ ਨਹੀਂ ਹੈ, ਸਹੀ ਗੱਲ ਨਾ, ਕਿ ਦਿਲ ਥੱਕ ਨਹੀਂ ਸੀਗਾ। ਜਦੋਂ ਇਹਨਾਂ ਨੇ ਫੇਰ ਹੁਣ ਕੋਸ਼ਿਸ਼ ਕੀਤੀ, ਦੱਸਦੇ ਤਾਂ ਪੰਜਾਬ ਸਰਕਾਰ ਨੇ ਮੁਕੱਦਮਾ ਜਿਹੜਾ ਉਹ ਰਿਵਿਊ ਵਾਸਤੇ ਪਾਇਆ ਸੁਪਰੀਮ ਕੋਰਟ 'ਚ। ਵੈਸੇ ਇਹਨਾਂ ਨੇ ਹੇਠਲੀ ਅਦਾਲਤ 'ਚੋਂ ਜਿੱਤ ਲਿਆ ਮੁਕੱਦਮਾ, ਹਾਈ ਕੋਰਟ ਨੇ ਵੀ ਇਹਨਾਂ ਦੇ ਹੱਕ 'ਚ ਕਰਤਾ, ਸੁਪਰੀਮ ਕੋਰਟ ਨੇ ਵੀ ਕਰ ਦਿੱਤਾ। ਤਾਂ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਲੋਕ ਨਿਰਮਾਣ ਮਹਿਕਮਾ, ਜਿਹਨੂੰ ਆਪਾਂ PWD ਦੇ ਨਾਂ ਨਾਲ ਜਾਣਦੇ ਹਾਂ ਜੀ, ਤਾਂ ਉਹਨਾਂ ਨੇ ਕੇਸ ਝਗੜਿਆ। ਤਾਂ ਕੇਸ ਝਗੜਦੇ ਸੁਪਰੀਮ ਕੋਰਟ 'ਚ ਜਦ ਚੱਲ ਗਏ, ਸੁਪਰੀਮ ਕੋਰਟ ਦੇ ਵਿੱਚ ਜਦੋਂ ਗਏ ਤੇ ਇਹਨਾਂ ਨੇ ਰਿਵਿਊ ਦੀ ਪਟੀਸ਼ਨ ਪਾਈ ਕਿ ਇਸ ਫੈਸਲੇ ਨੂੰ ਰਿਵਿਊ ਕੀਤਾ ਜਾਵੇ, ਮਤਲਬ ਕਿ ਪੁਨਰ ਨਜ਼ਰਸਾਨੀ ਕੀਤੀ ਜਾਵੇ, ਦੁਬਾਰਾ ਇਹਦੀ ਘੋਖ ਕੀਤੀ ਜਾਵੇ। ਤਦ ਫਿਰ ਇਹਨਾਂ ਨੇ ਪੁਰਾਣੀਆਂ ਫਾਈਲਾਂ ਫੋਲੀਆਂ। ਇਹਨਾਂ ਕਹਿ ਕੇ ਮਾਮਲਾ ਤੇ ਕਿਤੇ ਨਾ ਕਿਤੇ ਗੜਬੜ ਵਾਲਾ ਹੈ ਕਿ ਇੰਨੀ ਪੁਰਾਣੀ ਜ਼ਮੀਨ ਐਕਵਾਇਰ ਆ, ਦੂਜੀ ਤੀਜੀ ਵਾਰ ਮੁਆਵਜ਼ਾ, ਇਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਉਹ ਖਰਾਬ ਆ। ਤਾਂ ਫਿਰ ਇਹਨਾਂ ਨੇ ਜਦੋਂ ਫਾਈਲਾਂ ਪੁੱਟੀਆਂ ਨੇ ਤੇ ਉਹਦੇ ਵਿੱਚੋਂ ਨਿਕਲਿਆ ਕਿ ਮੁਆਵਜ਼ਾ ਤੇ ਆਲਰੇਡੀ ਜ਼ਮੀਨ ਦਾ ਇਹਨਾਂ ਨੇ, ਤੁਸੀਂ ਹਿਸਾਬ ਲਾ ਲਓ। ਮੇਰਾ ਮੰਨਣਾ ਆ ਕਿ ਉਸ ਟਾਈਮ ਜਦੋਂ 1962 ਦੇ ਵਿੱਚ ਇਹਨਾਂ ਨੇ 7000 ਰੁਪਇਆ ਜ਼ਮੀਨ ਦਾ ਮੁਆਵਜ਼ਾ ਲਿਆ, ਜ਼ਮੀਨ ਸੀ 55 ਕਨਾਲਾਂ, ਜਿੰਨਾ ਕੁ ਮੈਂ ਸੁਣਿਆ ਉੱਥੋਂ ਜੀ, 55 ਕਨਾਲਾਂ। ਉਸ ਸਮੇਂ ਸਾਡੇ ਇਸ ਏਰੀਏ ਦੇ ਵਿੱਚ ਕੀਮਤ ਜਿਹੜੀ ਪੈਲੀ ਦੀ ਹੋਏਗੀ ਨਾ ਕਿੱਲੇ ਦੀ, ਮੇਰੇ ਖਿਆਲ ਦੇ ਨਾਲ 500 ਤੋਂ ਜ਼ਿਆਦਾ ਨਹੀਂ ਹੋਏਗੀ। ਹਿਸਾਬ ਲਾ ਲਓ 530 ਏਕੜ, ਕਿਉਂਕਿ ਏਰੀਆ ਸਾਡਾ ਹੀ ਆ ਇਹ, ਮੁਕਤਸਰ, ਗੁਰੂ ਸਾਹਿਬ, ਫਰੀਦਕੋਟ ਤਾਂ ਸਾਡਾ ਜ਼ਿਲ੍ਹਾ ਰਿਹਾ। ਅਸੀਂ ਬਚਪਨ ਦੇ ਵਿੱਚ ਉੱਥੇ ਮਤਲਬ ਕਿ ਬਹੁਤ ਜਿੱਦਾਂ ਕਾਗਜ਼ ਵਗੈਰਾ ਜਮ੍ਹਾਂ ਕਰਾਉਣ ਜਾਂਦੇ ਹੁੰਦੇ ਸੀ ਕਿਤੇ, ਇਹਨਾਂ ਸ਼ਹਿਰਾਂ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਸੀਗੇ, ਜਿਹੜੇ ਹੁੰਦੇ ਨਹੀਂ ਫਾਰਮ ਵਗੈਰਾ 10ਵੀਂ 12ਵੀਂ ਦੋ ਇੱਥੇ ਭਰਦੇ ਹੁੰਦੇ ਸੀ। ਤਾਂ ਕਹਿਣ ਦਾ ਭਾਵ ਇਹ ਆ ਕਿ ਇਸ ਜ਼ਮੀਨ 'ਚ ਜਿੰਨਾ ਕੁ ਮੈਨੂੰ ਯਾਦ ਆ ਕਿ ਰੇਟ ਜਿਹੜਾ ਸੀਗਾ ਉਹ 70 ਦੇ ਦਹਾਕੇ ਤੱਕ ਵੀ ਇਸ ਏਰੀਏ ਦੇ ਵਿੱਚ ਲਾ ਲਓ 500-700 ਕੋਈ 1000 ਤੇ 2000 ਕਿੰਨਾ ਕੁ ਰਿਹਾ ਹੋਵੇਗਾ। ਤੇ ਉਸ ਟਾਈਮ ਵੀ ਹਿਸਾਬ ਲਾ ਲਓ ਇੰਨਾ ਮੁਆਵਜ਼ਾ ਮਿਲ ਜਾਣਾ ਕਿ ਸਧਾਰਨ ਜ਼ਮੀਨ ਜਦੋਂ 500 ਦੀ 700 ਦੀ ਕਿੱਲਾ ਆ ਜਾਂਦੀ ਹੋਊ, 1000 ਦੀ ਕਿੱਲਾ ਆ ਜਾਂਦੀ ਹੋਊਗੀ, ਉਸ ਟਾਈਮ ਇਹਨਾਂ ਨੂੰ ਮਤਲਬ ਕਿ ਮੁਆਵਜ਼ਾ ਜਿਹੜਾ ਭਰਪੂਰ ਮਿਲ ਗਿਆ। ਫਿਰ ਮਿਲ ਗਿਆ, ਦੂਜੀ ਵਾਰ ਫਿਰ ਮਿਲ ਗਿਆ। ਚਲੋ ਆਪਾਂ ਕਹਿ ਸਕਦੇ ਕਿ ਜਿਸ ਹਿਸਾਬ ਨਾਲ ਜ਼ਮੀਨ ਦੀਆਂ ਕੀਮਤਾਂ ਵਧੀਆ ਹੋਣਗੀਆਂ ਉਸ ਹਿਸਾਬ ਨਾਲ ਮੁਆਵਜ਼ਾ ਨਹੀਂ ਮਿਲਿਆ। ਪਰ ਜਦੋਂ ਇੱਕ ਵਾਰੀ ਮੁਆਵਜ਼ਾ ਮਿਲ ਗਿਆ, ਉਸ ਤੋਂ ਫਿਰ ਮਿਲ ਗਿਆ, ਤਾਂ ਫਿਰ ਕੋਈ ਟਰਾਈ ਹੁੰਦੀ ਆ। ਤਾਂ ਜ਼ਾਰਾ ਜੀ ਗੱਲ ਆ ਕਿ ਇਹ ਫਿਰ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਦਾ ਬਣ ਗਿਆ ਕਿ ਹਿਸਾਬ ਲਾ ਲਓ ਕਿ ਆਪਣੇ ਵਜ਼ੀਰ ਦੇ ਖਿਲਾਫ ਇਹਨਾਂ ਨੇ ਕੋਰਟ ਦੇ ਵਿੱਚ ਹੁਣ ਪਟੀਸ਼ਨ ਪਾਈ ਆ ਮਹਿਕਮੇ ਨੇ ਕਿ ਭਾਈ ਜਿਹੜੀ ਵਸੂਲੀ ਹੈ ਇਸ ਪਰਿਵਾਰ ਤੋਂ 1 ਕਰੋੜ 83 ਲੱਖ ਰੁਪਏ ਦੀ, ਉਹ ਕਰਵਾਈ ਜਾਵੇ। ਹਿਸਾਬ ਲਾ ਲਓ। ਤਾਂ ਮੇਰੇ ਖਿਆਲ ਦੇ ਨਾਲ ਮੋਰਲ ਗਰਾਊਂਡ ਤੇ ਜੇ ਆਪਾਂ ਦੇਖੀਏ, ਨੈਤਿਕਤਾ ਦੇ ਗਰਾਊਂਡ ਤੇ ਦੇਖੀਏ, ਤਾਂ ਸੋਢੀ ਸਾਹਿਬ ਨੂੰ ਉਹ ਪੈਸਾ ਵਾਪਸ ਕਰਨਾ ਚਾਹੀਦਾ ਹੈ। ਕਿਉਂਕਿ ਜੇ ਇਹਨਾਂ ਦੀ ਸਰਕਾਰ, ਇਹਨਾਂ ਦਾ ਮਹਿਕਮਾ ਹੀ ਮੰਨਦਾ ਹੈ ਕਿ ਇਹਨਾਂ ਨੇ ਗਲਤ
ਤਰੀਕੇ ਦੇ ਨਾਲ ਇਹ ਮੁਆਵਜ਼ਾ ਹਾਸਲ ਕੀਤਾ ਹੈ, ਤਾਂ ਫਿਰ ਇਹ ਕਹਿਣ ਜੋਗੇ ਨਹੀਂ ਹੈ ਕਿ ਸਰਕਾਰ ਮੇਰੇ ਨਾਲ ਧੱਕਾ ਕਰ ਰਹੀ, ਕਿਉਂਕਿ ਇਹ ਖੁਦ ਸਰਕਾਰ ਦੇ ਵਿੱਚ ਵਜ਼ੀਰ ਨੇ। ਜੀ ਮਿੰਟੂ ਜੀ, ਨੈਤਿਕਤਾ ਦੇ ਆਧਾਰ ਦੇ ਉੱਤੇ ਜੇ ਸਾਰੇ ਜਾਣੇ ਮੰਨ ਹੀ ਲੈਣ ਤਾਂ ਵਾਕਿਆ ਹੀ ਮੁਲਕ ਜਿਹੜਾ ਉਹ ਸੁਧਰ ਨਾ ਜਾਵੇ। ਪਰ ਆਪਾਂ ਨੂੰ ਪਤਾ ਹੈ ਵੀ ਨੈਤਿਕਤਾ ਤਾਂ ਉੱਥੇ ਲਾਗੇ ਛਾਗੇ ਨਹੀਂ ਕਿਤੇ ਜਾਂਦੀ, ਅਦਾਲਤਾਂ ਦੇ ਡੰਡੇ ਨਾਲ ਹੀ ਫਿਰ ਜਿਹੜਾ ਕੰਮ ਕਰਾਉਣੇ ਪੈਂਦੇ ਆ। ਅਗਲੀ ਗੱਲ ਕਰ ਲਈਏ ਵੀ ਅਦਾਲਤ ਦਾ ਹੀ ਮਾਮਲਾ ਜੀ। ਪ੍ਰਸ਼ਾਂਤ ਕਿਸ਼ੋਰ ਨੂੰ ਪ੍ਰਿੰਸੀਪਲ ਸਲਾਹਕਾਰ ਲਾਏ ਜਾਣ ਦਾ ਮੁੱਦਾ ਸੁਪਰੀਮ ਕੋਰਟ। ਹਾਂਜੀ ਦੇਖੋ, ਇਹ ਗੱਲ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਪ੍ਰਿੰਸੀਪਲ ਸਲਾਹਕਾਰ ਲਾਉਣ ਦਾ ਮੁੱਦਾ ਜਿਹੜਾ ਉਹ ਪਹਿਲਾਂ ਗਿਆ ਸੀ ਮੇਰੇ ਖਿਆਲ ਦੇ ਨਾਲ ਹੇਠਲੀ ਅਦਾਲਤ ਦੇ ਵਿੱਚ, ਤੇ ਹੁਣ ਤੇ ਉੱਤੇ ਹੀ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਵਾ। ਔਰ ਜਿੰਨਾ ਕੁਝ ਸੁਣਨ 'ਚ ਆਇਆ ਕਿ ਇਸ ਮਾਮਲੇ ਦੇ ਵਿੱਚ ਨੋਟਿਸ ਵੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ, ਮਤਲਬ ਕਿ ਪੰਜਾਬ ਸਰਕਾਰ ਨੂੰ ਹੁਣ ਜਵਾਬ ਦਾਖਲ ਕਰਨਾ ਪਵੇਗਾ ਕਿ ਲਿਆਓ ਭਾਈ ਤੁਸੀਂ ਦੱਸੋ ਕਿ ਇਹਦੀ ਨਿਯੁਕਤੀ ਜਿਹੜੀ ਆ ਉਹ ਕਿਸ ਆਧਾਰ ਤੇ ਕੀਤੀ ਗਈ ਆ। ਤੋਂ ਦੇਖਣਾ ਹੋਏਗਾ ਕੋਰਟ ਕਿਸ ਨਜ਼ਰੀਏ ਦੇ ਨਾਲ ਇਸ ਸਾਰੇ ਕੇਸ ਨੂੰ ਲੈਂਦੀ ਆ। ਪਰ ਪ੍ਰਸ਼ਾਂਤ ਕਿਸ਼ੋਰ ਦੇ ਮਾਮਲੇ ਦੇ ਵਿੱਚ ਦੇਖੋ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਇੰਟਰਸਟਿੰਗ ਸਾਹਮਣੇ ਆ ਰਹੀਆਂ ਨੇ, ਕਿਉਂਕਿ ਜਿੰਨੀ ਕੁ ਰਿਪੋਰਟ ਮਿਲ ਰਹੀ ਆ ਉਹ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਇਹ ਗੱਲ ਕਹਿੰਦਾ ਵਾ ਕਿ ਦੇਖੋ ਜੀ ਮੈਂ ਤਾਂ ਸੰਨਿਆਸ ਲੈ ਲਿਆ। ਹੋ ਸਕਦਾ ਹੈ ਕਿ ਸੰਨਿਆਸ ਦੇ ਮਾਇਨੇ ਕੁਛ ਇਸ ਤਰ੍ਹਾਂ ਦੇ ਵੀ ਹੋਣ ਕਿ ਕਾਨੂੰਨੀ ਜ਼ਦ 'ਚ ਜਦੋਂ ਮਾਮਲਾ ਜਾਵੇ ਤੇ ਕਿਹਾ ਜਾਵੇ ਕਿ ਪ੍ਰਸ਼ਾਂਤ ਕਿਸ਼ੋਰ ਤਾਂ ਹੁਣ ਅੱਡ ਹੋ ਚੁੱਕਾ ਹੈ, ਮਤਲਬ ਕਿ ਲਹਿਦਾ ਹੋ ਚੁੱਕਾ ਹੈ ਇਸ ਮਾਮਲੇ 'ਚ। ਹਾਂ, ਸਰਕਾਰ ਨੂੰ ਇਹ ਜਵਾਬ ਜ਼ਰੂਰ ਦੇਣਾ ਪਊਗਾ ਕਿ ਦੇਖੋ ਜੀ ਮਤਲਬ ਕਿ ਨਿਯੁਕਤੀ ਅਸੀਂ ਇਸ ਵਜ੍ਹਾ ਕਰਕੇ ਕੀਤੀ ਸੀ ਕਿਉਂਕਿ ਨਿਯੁਕਤੀ ਤਾਂ ਹੋਈ ਆ, ਇਹਨੂੰ ਕਾਫੀ ਸਹੂਲਤਾਂ ਵਗੈਰਾ ਵੀ ਦਿੱਤੀਆਂ। ਦੂਜੀ ਵੱਡੀ ਖਬਰ ਜਿਹੜੀ ਆ ਰਹੀ ਹੈ ਉਹ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਰਾਜ ਸਭਾ ਦੇ ਵਿੱਚ ਵੀ ਪਹੁੰਚ ਸਕਦਾ, ਮਤਲਬ ਕਿ ਇੱਕ ਅਸਤੀਫੇ ਦੀ ਵਜ੍ਹਾ ਇਹ ਵੀ ਦੱਸੀ ਜਾ ਰਹੀ ਆ ਕਿ ਮਮਤਾ ਬੈਨਰਜੀ ਦੀ ਪਾਰਟੀ ਜਿਹੜੀ ਆ ਪ੍ਰਸ਼ਾਂਤ ਕਿਸ਼ੋਰ ਤੇ ਯਸ਼ਵੰਤ ਸਿਨਹਾ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਕਰ ਚੁੱਕੀ ਆ। ਤਾਂ ਹਿਸਾਬ ਲਾ ਲਓ ਕਿ ਅਸਤੀਫੇ ਦੇ ਮਾਇਨੇ ਜਿਹੜੇ ਆ ਜਾਂ ਅਸਤੀਫੇ ਦੇ ਕਾਰਨ ਆ ਜਿਹੜੇ ਉਹ ਕਿੱਥੋਂ ਨਿਕਲ ਰਹੇ ਆ। ਇੱਕ ਤੇ ਇਹ ਆ ਕਿ ਦੇਖ ਲਓ ਇਹ ਕਿੰਨਾ ਚੰਟ ਬੰਦਾ ਹੈ, ਚੰਟ ਕਹਿ ਦਿੰਦੇ ਆਪਾਂ, ਇੰਟੈਲੀਜੈਂਟ ਜਾਂ ਬੜਾ ਹੁਸ਼ਿਆਰ ਆਦਮੀ ਹੁੰਦਾ ਜਿਹੜਾ, ਉਹਨੂੰ ਦੇਸੀ ਭਾਸ਼ਾ 'ਚ ਆਪਾਂ ਚੰਟ ਕਹਿ ਦਿੰਦੇ ਹਾਂ। ਚੰਟ ਤੋਂ ਇਹ ਆ ਕਿ ਵੇਖੋ ਇੱਕ ਤੀਰ ਨਾਲ ਕਿੰਨੇ ਨਿਸ਼ਾਨੇ ਮਾਰ ਰਿਹਾ। ਇੱਕ ਤਾਂ ਮਤਲਬ ਕਿ ਕਾਨੂੰਨੀ ਪਛੜੇ 'ਚੋਂ ਵੀ ਹੋ ਸਕਦਾ ਨਿਕਲ ਜਾਵੇ, ਦੂਸਰਾ ਕਿ ਰਾਜ ਸਭਾ ਦੇ ਵਿੱਚ ਵੀ ਜਾਣ ਦੀ ਤਿਆਰੀ ਹੈ। ਔਰ ਇਸ ਗੱਲ ਦਾ ਹੁਣ ਤੱਕ ਖੰਡਨ ਨਹੀਂ ਕੀਤਾ ਪ੍ਰਸ਼ਾਂਤ ਕਿਸ਼ੋਰ ਨੇ ਕਿ ਮੈਂ ਰਾਜ ਸਭਾ ਦੀ ਜੇ ਮੰਨ ਲਓ ਮੈਨੂੰ ਮੈਂਬਰਸ਼ਿਪ ਦਿੱਤੀ ਜਾਂਦੀ ਹੈ ਤਾਂ ਮੈਂ ਉਹਨੂੰ ਕਬੂਲ ਨਹੀਂ ਕਰੂੰਗਾ, ਜਾਂ ਇਹਨੇ ਇਹ ਵੀ ਨਹੀਂ ਮੰਨਿਆ ਕਿ ਮੈਂ ਕਬੂਲ ਕਰੂੰਗਾ। ਹਾਲ ਦੀ ਘੜੀ ਸਾਇਲੈਂਟ ਹੈ ਬਿਲਕੁਲ। ਤੀਜੀ ਚੀਜ਼ ਇਹ ਆ ਕਿ ਇੱਕ ਇਹ ਵੀ ਕਾਰਨ ਤੁਸੀਂ ਸਮਝ ਸਕਦੇ ਹੋ ਕਿ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਸਟ੍ਰੈਟਜੀ ਹੁੰਦੀ ਆ ਆਮ ਤੌਰ ਤੇ ਜਦੋਂ ਵੀ ਉਹ ਰਣਨੀਤੀ ਘੜਦਾ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ, ਤਾਂ ਉਹ ਕੀ ਆ ਕਿ ਲੋਕਾਂ ਦਾ ਗੁੱਸਾ ਕੱਢਣ ਵਾਸਤੇ ਜਿਹੜੀ ਐਂਟੀ ਇਨਕੰਬੈਂਸੀ ਹੁੰਦੀ ਆ ਕੋਰ ਵੋਟ ਬੈਂਕ ਦੇ ਵਿੱਚ ਖਾਸ ਤੌਰ ਤੇ, ਉਹਦਾ ਗੁੱਸਾ ਠੰਡਾ ਕਰਨ ਵਾਸਤੇ ਇਹ ਸਰਵੇ ਕਰਾ ਕੇ ਬਹੁਤ ਸਾਰੀਆਂ ਟਿਕਟਾਂ ਕਟਵਾ ਦਿੰਦਾ ਹੈ। ਤੇ ਬੰਗਾਲ 'ਚ ਵੀ ਹੋਇਆ, ਇਹ ਪੰਜਾਬ 'ਚ ਵੀ ਹੋਣ ਜਾ ਰਿਹਾ। ਤਾਂ ਇਹਦੇ ਖਿਲਾਫ ਇੱਕ ਕਹਿ ਲਓ ਕਿ ਕਾਂਗਰਸੀਆਂ ਦਾ ਖੇਮਾ ਵੀ, ਕਾਂਗਰਸੀਆਂ ਦਾ ਧੜਾ ਵੀ ਇੱਕ ਤਾਣ ਰਿਹਾ ਸੀਗਾ ਕਿ ਇਹ ਕੌਣ ਹੁੰਦਾ ਸਾਡੀਆਂ ਆ ਕੇ ਟਿਕਟਾਂ ਕਟਾਉਣ ਵਾਲਾ। ਤਾਂ ਉਹ ਵੀ ਮਾਮਲਾ ਜਿਹੜਾ ਹੁਣ ਕਹਿ ਸਕਦੇ ਕਿ ਇੱਕ ਤਰ੍ਹਾਂ ਨਾਲ ਦਾ ਲਾ ਕੇ ਠੰਡਾ ਕਰਨ ਦਾ ਯਤਨ ਕੀਤਾ ਜਾ ਰਿਹਾ। ਸੋ ਇਹ ਪ੍ਰਸ਼ਾਂਤ ਕਿਸ਼ੋਰ ਦੀ ਖੂਬੀ ਹੈ ਕਿ ਹਰੇਕ ਮੂਵ ਦੇ ਵਿੱਚ ਇਹਦੇ ਬਹੁਤ ਸਾਰੇ ਰਾਜ਼ ਛੁਪੇ ਹੁੰਦੇ ਆ। ਹੁਣ ਅਗਾਂਹ ਚੱਲ ਕੇ ਕੀ ਹੁੰਦਾ ਕੀ ਨਹੀਂ ਪਤਾ ਨਹੀਂ ਹੈ, ਪਰ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਯੱਬ ਜ਼ਰੂਰ ਪਿਆ ਇਹਨਾਂ ਨੂੰ। ਜੀ ਬਿਲਕੁਲ। ਅਗਲੀ ਗੱਲ ਕਰ ਲਈਏ, ਨਾਬਾਲਗ ਨਾਲ ਕੁੱਟਮਾਰ ਮਾਮਲੇ ਵਿੱਚ ਕਮਿਸ਼ਨ ਵੱਲੋਂ ਨੋਟਿਸ। ਹਾਂਜੀ ਦੇਖੋ, ਇਹ ਆਪਾਂ ਖਬਰ ਲਗਾਤਾਰ ਇੱਕ ਦੋ ਦਿਨ ਕੀਤੀ ਔਰ ਚੈਨਲਾਂ ਨੇ ਖਬਰ ਨਹੀਂ ਦਿਖਾਈ। ਇੱਕ SHO ਦੀ ਲੱਤ ਵੱਜੀ, ਉਹ ਤਾਂ ਵਾਰ-ਵਾਰ ਦਿਖਾਈ। ਤਾਂ ਇੱਕ ਅਫਸਰ ਵੱਲੋਂ ਇੱਕ ਨਾਬਾਲਗ ਦੀ ਕੁੱਟਮਾਰ ਕਿਸੇ ਨੇ ਨਹੀਂ ਦਿਖਾਈ। ਔਰ ਮੇਰੇ ਲਈ ਹੈਰਾਨਗੀ ਦੀ ਗੱਲ ਇਹ ਕਿ ਅੱਜ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਸੀਗੀ ਤੇ ਟ੍ਰਿਬਿਊਨ ਦੇ ਵਿੱਚ ਲੱਗੀ ਖਬਰ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਉਹ ਅਧਿਕਾਰੀ ਕੌਣ ਹੈ। ਹਿਸਾਬ ਲਾ ਲਓ ਕਿ ਦੇਖੋ ਗਨਮੈਨ ਨਾਲ ਖਲੋਤੇ ਆ, ਬੰਦਾ ਸਿਆਣਿਆ ਜਾ ਰਿਹਾ ਕਿ ਜੀਏ ਆ। ਪਰ ਕਮਾਲ ਦੀ ਗੱਲ ਹੈ, ਜਿਸ ਟ੍ਰਿਬਿਊਨ ਨੂੰ ਅਸੀਂ ਬਹੁਤ ਵੱਡਾ ਇੱਕ ਅਖਬਾਰ ਸਮਝਦੇ ਹਾਂ ਕਿ ਯਾਰ ਇਹ ਬਹੁਤ ਨਿਤੜਕਾ ਅਖਬਾਰ ਆ, ਬੜਾ ਦਲੇਰ ਅਖਬਾਰ ਆ, ਤਾਂ ਉਹਦਾ ਨਾਮਾਨਿਗਾਰ ਜਿਹੜਾ ਆ ਉਹ ਕਿਤੇ ਵੀ ਜ਼ਿਕਰ ਨਹੀਂ ਕਰਦਾ ਕਿ ਅਫਸਰ ਕੌਣ ਆ। ਇਹ ਜ਼ਰੂਰ ਦੱਸਦਾ ਕਿ ਗਨਮੈਨ ਨਾਲ ਆ।
ਜੇ ਗਨਮੈਨ ਆ ਤਾਂ ਤੁਸੀਂ ਘੱਟੋ ਘੱਟ ਪਤਾ ਤੇ ਕਰੋ ਕਿ ਗਨਮੈਨ ਜਿਹੜੇ ਆ ਉਹ ਕਿਸੇ ਵਿਚਾਰੇ ਰਕਸ਼ੇ ਵਾਲੇ ਨੂੰ ਥੋੜੀ ਨਾ ਮਿਲਦੇ ਆ, ਕਿਸੇ ਅਫਸਰ ਨੂੰ ਮਿਲਦੇ ਆ ਜੀ। ਮੈਂ ਹੈਰਾਨ ਰਹਿ ਗਿਆ ਕਿ ਤੁਸੀਂ ਚਲੋ ਘੱਟੋ ਘੱਟ ਨਾ ਲਿਖਣਾ ਹੋਵੇ ਤਾਂ ਤੁਸੀਂ ਜ਼ਿਕਰ ਤਾਂ ਕਰ ਸਕਦੇ ਹੋ ਕਿ ਅਧਿਕਾਰੀ ਦੱਸਿਆ ਜਾ ਰਿਹਾ ਫਲਾਣੀ ਥਾਂ ਦਾ। ਤੇ ਜੇ ਤੁਸੀਂ ਇਹਨਾਂ ਵੀ ਪਤਾ ਨਹੀਂ ਕਰ ਪਾ ਰਹੇ ਕਿ ਅਧਿਕਾਰੀ ਕੌਣ ਹੈ, ਜਦ ਕਿ ਇਸ ਤੋਂ ਪਹਿਲਾਂ ਕੁਝ ਪੱਤਰਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਇਹ ਦੱਸ ਦਿੱਤਾ ਸੀਗਾ ਕਿ ਇਹ DA ਆ, ਮਤਲਬ ਕਿ ਜਿਹੜਾ ਉਹ ਹੁੰਦਾ ਡਿਸਟ੍ਰਿਕਟ ਅਟਾਰਨੀ ਵਗੈਰਾ ਜਿਹੜੇ ਇਹਨਾਂ ਦੇ ਸਰਕਾਰੀ ਵਕੀਲ ਹੁੰਦੇ ਆ। ਹੁਣ ਹੈ ਕਿੱਥੋਂ ਦਾ ਮੈਨੂੰ ਪਤਾ ਨਹੀਂ, ਪਰ ਕਮਿਸ਼ਨ ਵੱਲੋਂ ਸੋ ਮੋਟੋ ਲਿਆ ਗਿਆ। ਦੇਖੋ ਜਿਹੜਾ ਹੈਗਾ ਨਾ ਸਾਡਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਇਹ ਕਾਫੀ ਐਕਟਿਵ ਆ। ਇਹਨਾਂ ਦੇ ਜਿਹੜੇ ਮੈਂਬਰ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਨਿਗਾਹ ਰੱਖਦੇ ਆ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਪ੍ਰਿੰਸੀਪਲ ਨੇ ਕੁੱਟਿਆ ਸੀਗਾ ਕਿ ਜਵਾਕੜੀ ਨੂੰ, ਤੇ ਨਾਲ ਦੀ ਨਾਲ ਇਹਨਾਂ ਨੇ ਨੋਟਿਸ ਲੈ ਲਿਆ ਸੀਗਾ, FIR ਵੀ ਕਟਾ ਦਿੰਦੇ ਆ। ਸੋ ਇਸ ਕਮਿਸ਼ਨ ਨੂੰ ਆਪਾਂ ਅੱਛੇ ਨੰਬਰ ਦੇ ਸਕਦੇ ਹਾਂ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਇਹਨਾਂ ਦੇ ਨੋਟਿਸ ਆਉਂਦਾ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਬੜੀ ਪੈਨੀ ਨਿਗਰਾਨੀ ਰਹਿੰਦੀ ਆ ਕਿ ਜਿਵੇਂ ਹੀ ਕੋਈ ਵੀਡੀਓ ਸਾਹਮਣੇ ਆਈ ਉਹਦਾ ਨੋਟਿਸ ਆਪਣੇ ਆਪ ਹੀ ਲੈ ਲੈਂਦੇ ਆ, ਚਾਹੇ ਕੋਈ ਲਿਖਤੀ ਸ਼ਿਕਾਇਤ ਨਹੀਂ ਜਾਂਦੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਫਸਰ ਦਾ ਚਿਹਰਾ ਜਿਹੜਾ ਉਹ ਦੁਨੀਆ 'ਚ ਆਉਣਾ ਚਾਹੀਦਾ ਕਿ ਠੀਕ ਆ, ਇੱਕ ਬਾਲ ਤੋਂ ਇੱਕ ਬੱਚੇ ਤੋਂ ਜੇ ਗਲਤੀ ਹੋ ਗਈ ਆ ਉਹਨੂੰ ਸਮਝਾਇਆ ਜਾ ਸਕਦਾ, ਉਹਨੂੰ ਟੋਕਿਆ ਜਾ ਸਕਦਾ, ਉਹਦਾ ਚਲਾਨ ਕਰਵਾਇਆ ਜਾ ਸਕਦਾ ਕਿ ਬੱਚਾ ਤੇਰੀ ਉਮਰ ਨਹੀਂ ਹੈ ਬਾਈਕ ਚਲਾਉਣ ਦੀ ਜਾਂ ਤੇਰੇ ਕੋਲ ਲਾਇਸੈਂਸ ਨਹੀਂ ਹੈ, ਤੁਸੀਂ ਉਹਦਾ ਚਲਾਨ ਕਟਵਾ ਸਕਦੇ ਹੋ, ਤੁਸੀਂ ਅਦਾਲਤ ਦੇ ਵਿੱਚ ਕੇਸ ਕਰ ਸਕਦੇ ਹੋ ਕਿ ਹਾਂ ਭਾਈ ਇੰਨਾ ਨੁਕਸਾਨ ਹੋਇਆ, ਇੰਨਾ ਮੈਨੂੰ ਮੁਆਵਜ਼ਾ ਚਾਹੀਦਾ। ਪਰ ਇੱਕ ਬੱਚੇ ਨੂੰ ਲੋਕਾਂ ਦੇ ਵਿੱਚ ਫੜ ਕੇ ਵਾਲਾਂ ਤੋਂ ਘੜੀਸਣਾ, ਜ਼ਲੀਲ ਕਰਨਾ, ਉਹ ਤੇ ਤਾਂ ਉਮਰ ਉਹਦੀ ਰੂਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੋੜਾ ਕਰਨ ਵਾਲੀ ਗੱਲ ਆ। ਮੈਂ ਇਸ ਚੀਜ਼ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ ਕਿ ਦੇਖੋ ਤੁਸੀਂ ਇਹ ਜਿਸ ਤਰ੍ਹਾਂ ਦੀ ਖਬਰ ਲਾ ਰਹੇ ਹੋ, ਜਿਸ ਤਰ੍ਹਾਂ ਦੀ ਤੁਸੀਂ ਇੱਕ ਅਪਰੋਚ ਦਿਖਾ ਰਹੇ ਹੋ ਕਿ ਜਦੋਂ ਇੱਕ SHO ਥਾਣੇਦਾਰ ਕਾਬੂ ਆਉਂਦਾ ਤਾਂ ਤੁਸੀਂ ਪੂਰੀ TRP ਬਟੋਰਦੇ ਹੋ, ਜਦ ਇੱਕ ਵੱਡੇ ਅਫਸਰ ਦੀ ਗੱਲ ਆਉਂਦੀ ਆ ਜਿਹੜਾ ਕਿ ਕਾਨੂੰਨੀ ਮਾਰਤਾ ਵੀ ਰੱਖਦਾ ਤੇ ਉਹਦੇ ਤੋਂ ਤੁਸੀਂ ਡਰਦੇ ਹੋ। ਇਹ ਵੀ ਸਾਡੀ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਦੋਗਲੀ ਪਹੁੰਚ ਆ। ਖੈਰ ਇਹ ਸਭ ਕੁਛ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਗੱਲ ਇਹ ਆ ਕਿ ਜਿਹੜੇ ਉਹ ਗਨਮੈਨ ਆ ਉਹਨਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਕਿ ਤੁਹਾਡੀ ਡਿਊਟੀ ਸਿਰਫ ਕਿਸੇ ਨੂੰ ਪ੍ਰੋਟੈਕਟ ਕਰਨ ਦੀ ਨਹੀਂ ਹੈ, ਤੁਸੀਂ ਸਿਵਿਲੀਅਨ ਦੇ ਵੀ ਸਰਵੈਂਟ ਹੋ। ਜਦੋਂ ਅਫਸਰ ਕਰ ਰਿਹਾ ਸੀਗਾ ਤਾਂ ਤੁਹਾਨੂੰ ਰੋਕਣਾ ਚਾਹੀਦਾ ਸੀਗਾ। ਬੇਸ਼ੱਕ ਤੁਸੀਂ ਉਹਦੀ ਸਿਕਿਉਰਿਟੀ 'ਚ ਲੱਗੇ ਹੋ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਾ ਕੇ ਕਿਸੇ ਨੂੰ ਵੀ ਹੱਥ ਪਾ ਦੇਵੇ, ਕੱਲ ਨੂੰ ਕੁਝ ਵੀ ਕਰ ਸਕਦਾ। ਤਾਂ ਜਿਹੜੇ ਉਹ ਗਨਮੈਨ ਉੱਥੇ ਨੇ ਵੱਟੇ ਬਣ ਕੇ ਖੜੇ ਆ ਉਹਨਾਂ ਦੇ ਵੀ ਮੇਰੇ ਖਿਆਲ ਦੇ ਨਾਲ ਚਲੋ ਕਾਰਵਾਈ ਨਾ ਹੀ ਸੀ, ਪਰ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਤਲਬ ਕੀਤਾ ਜਾਣਾ ਚਾਹੀਦਾ ਕਿ ਇਸ ਤਰ੍ਹਾਂ ਆ ਕਿ ਇੱਕ ਸਿਵਿਲੀਅਨ ਦੇ ਅਧਿਕਾਰ ਆ ਜਿਹੜੇ ਉਹਨਾਂ ਨੂੰ ਵੀ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਪੁਲਿਸ ਦੀ ਹੁੰਦੀ ਆ। ਇਹ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਬਹੁਤ ਗਲਤ ਗੱਲ ਆ ਕਿ ਰੋਜ਼ਾਨਾ ਹੀ ਤੁਹਾਨੂੰ ਇਹੋ ਜਿਹੀ ਕੋਈ ਨਾ ਕੋਈ ਖਬਰ ਮਿਲਦੀ ਆ ਜਿੱਥੇ ਕਾਨੂੰਨ ਦੇ ਰਖਵਾਲੇ, ਕਾਨੂੰਨ ਮਾਰ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ। ਜੀ ਮਿੰਟੂ ਜੀ, ਇੱਥੇ ਵੀ ਬਹੁਤ ਚਰਚਿਤ ਇੱਕ ਕੇਸ ਜਿਹੜਾ ਜਾਰਜ ਫਲੋਇਡ ਦੀ ਹੱਤਿਆ ਵਾਲਾ ਆ, ਕੱਲ੍ਹ ਜਿਹੜੀ ਆ ਸਾਡੀ ਇੱਥੇ ਡਿਪਾਰਟਮੈਂਟ ਆਫ ਜਸਟਿਸ ਨੇ ਉਸਦੇ ਨਾਲ ਜਿਹੜੇ 3 ਪੁਲਿਸ ਅਧਿਕਾਰੀ ਸੀ ਉਹਨਾਂ ਦੇ ਉੱਤੇ ਸਿਵਲ ਰਾਈਟਸ ਦੀ ਉਲੰਘਣਾ ਦੇ ਮਾਮਲੇ ਜਿਹੜੇ ਆ ਉਹ ਦਰਜ ਕਰ ਦਿੱਤੇ ਵੀ ਤੁਸੀਂ ਵਰਦੀ ਪਾਈ ਸੀ, ਤੁਹਾਡਾ ਇਹ ਫਰਜ਼ ਸੀਗਾ ਵੀ ਉਹ ਜਿਹੜਾ ਧੱਕਾ ਕਰ ਰਹੇ ਸੀ ਵੀ ਉਸ ਨੂੰ ਬਚਾਇਆ ਜਾਵੇ। ਤੁਸੀਂ ਬਚਾਉਂਦੇ, ਬਿਲਕੁਲ ਆਹੀ ਚੀਜ਼ ਹੈ। ਮੇਰਾ ਮੰਨਣਾ ਇਹੀ ਆ ਕਿ ਸਾਨੂੰ ਜੋ ਪੱਤਰਕਾਰ ਭਾਈਚਾਰਾ ਹੈ ਸਾਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਪੁਲਿਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਬੰਦੇ ਦੀ ਸਿਕਿਉਰਿਟੀ 'ਚ ਲੱਗੇ ਹੋ ਜਾਂ ਤੁਸੀਂ ਆਪਣੀ ਪੁਲਿਸ ਪਾਰਟੀ ਦੇ ਨਾਲ ਹੋ। ਜੇ ਕਿਸੇ ਨਾਲ ਧੱਕਾ ਹੋ ਰਿਹਾ ਤਾਂ ਉੱਥੇ ਤੁਹਾਡਾ ਫਰਜ਼ ਇਹੀ ਬਣਦਾ ਹੈ ਕਿ ਤੁਸੀਂ ਉਸ ਧੱਕੇ ਦੀ ਵਿਰੋਧਤਾ ਕਰੋ, ਕਿਉਂਕਿ ਤੁਹਾਨੂੰ ਇਸੇ ਕਰਕੇ ਨਿਯੁਕਤ ਕੀਤਾ ਗਿਆ। ਧੱਕਾ ਕਰਨ ਵਾਲਾ ਡਜ਼ਨਟ ਮੈਟਰ ਕਿ ਤੁਹਾਡਾ ਅਫਸਰ ਹੈ ਜਾਂ ਤੁਹਾਡਾ ਸਾਥੀ ਹੈ। ਇਹ ਚੀਜ਼ ਵਾਕਿਆ ਬਹੁਤ ਵਧੀਆ ਹੈ, ਪ੍ਰੋਫੈਸ਼ਨਲਿਜ਼ਮ ਦੀ ਦਾਤ ਦੇ ਨਾਲ ਹੈ। ਜੀ ਅਗਲੀ ਮਿੰਟੂ ਜੀ ਗੱਲ ਕਰ ਲਈਏ ਮਾਈਨਿੰਗ ਅਫਸਰ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨ ਕਰਨ ਵਾਲੇ ਖੁਲਾਸੇ। ਹਾਂਜੀ ਦੇਖੋ, ਇਹ ਅਫਸਰ ਬੀਬੀ ਹੈ ਨਾ ਜਿਹੜੀ ਜਦੋਂ ਅਰੈਸਟ ਹੋਈ ਉਸ ਤੋਂ ਬਾਅਦ ਕਈ ਖਬਰਾਂ ਆਈਆਂ ਨੇ, ਕਹਿੰਦੇ ਕਿ 3 ਸਾਲ ਤੋਂ ਤਨਖਾਹ ਹੀ ਨਹੀਂ ਕਢਾਈ ਇਹਨੇ ਕਰਮਾ ਵਾਲੀ ਨੇ। ਮਤਲਬ ਕਿ ਹਿਸਾਬ ਲਾ ਲਓ 50,000 ਰੁਪਇਆ ਤਨਖਾਹ ਤੇ 17 ਲੱਖ ਰੁਪਇਆ ਤਨਖਾਹ ਜਮ੍ਹਾਂ ਬੈਂਕ ਦੇ ਵਿੱਚ। ਕਹਿੰਦੀ ਹੁਣੀ ਕੀ ਲੋੜ ਆ ਰਿਟਾਇਰਮੈਂਟ ਤੋਂ ਬਾਅਦ ਵਰਤ ਲਵਾਂਗੇ, ਸਰੀ ਜਾਂਦਾ ਉਸੇ ਪਾਸੋਂ। ਸੋ ਰਿਸ਼ਵਤ ਦੇ ਦੋਸ਼ ਦੇ ਵਿੱਚ ਫੜਿਆ ਗਿਆ ਸੀਗਾ ਬੀਬੀ ਨੂੰ। ਤੇ
ਇਹ ਬੀਬੀ ਪਹਿਲਾਂ ਵੀ ਚਰਚਾ ਦੇ ਵਿੱਚ ਰਹੀ ਆ। ਇਹਦਾ ਪੰਗਾ ਪੈ ਗਿਆ ਸੀ GM ਟਹਿਲ ਦੇ ਨਾਲ, ਟਹਿਲ ਸਿੰਘ, ਬਹੁਤ ਪੁਰਾਣਾ ਮਾਮਲਾ, ਵੈਸੇ ਤਾਂ 3-4 ਸਾਲ ਹੋ ਗਏ ਆ। ਉਦੋਂ ਬਹੁਤ ਚਰਚਿਤ ਰਿਹਾ ਸੀਗਾ। ਫਿਰ NOC ਦੀ ਇੱਕ ਫਾਈਲ ਸੀਗੀ, ਸਾਰੀ ਦੀ ਸਾਰੀ ਗਾਇਬ ਹੋ ਗਈ ਸੀ। 300-400 NOC ਯਾਨੀ ਥੋਕ ਦੇ ਭਾਅ ਇਹਨਾਂ ਨੇ ਦਿੱਤੀਆਂ ਹੋਈਆਂ ਸੀ। ਉਹਦਾ ਦੋਸ਼ ਵੀ ਬੀਬੀ ਤੇ ਲੱਗਿਆ, ਪਰ ਵਕਤ ਰਹਿੰਦਿਆਂ ਸਰਕਾਰਾਂ ਜਿਹੜੀਆਂ ਉਹਨਾਂ ਅਫਸਰਾਂ ਦਾ ਨੋਟਿਸ ਨਹੀਂ ਲੈਂਦੀਆਂ। ਬਹਰਹਾਲ ਕੁਛ ਚੀਜ਼ਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ। ਕਹਿੰਦੇ ਕਿ ਸੈਕਟਰ 51 ਚੰਡੀਗੜ੍ਹ ਦੇ ਜਿਸ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਬੀਬੀ, ਮਕਾਨ ਮਾਲਕ ਨੂੰ ਕਿਰਾਇਆ ਹੀ ਨਹੀਂ ਸੀ ਦਿੰਦੀ। ਕਹਿੰਦੀ ਕਿ ਫੱਟੇ 'ਚ ਕਰ ਦਿਆਂਗੇ। ਹਿਸਾਬ ਲਾ ਲਓ ਕਿ ਇੱਕ ਕ੍ਰੈਸ਼ਰ ਤੋਂ 25,000 ਰੁਪਇਆ ਮਹੀਨਾ ਬੰਨਿਆ ਸੀ। ਕਿੰਨੇ ਕ੍ਰੈਸ਼ਰ ਹੋਣਗੇ ਪਤਾ ਨਹੀਂ ਹੈ। ਇਸ ਤੋਂ ਇਲਾਵਾ ਕਹਿੰਦੇ ਕਿ ਚੰਡੀਗੜ੍ਹ ਦੇ ਨੇੜੇ ਹੀ ਕਾਂਸਲ ਪਿੰਡ ਆ, ਪਹਾੜਾਂ ਦੀ ਗੋਦ ਦੇ ਵਿੱਚ ਕਹਿ ਲਓ, ਕਿ ਉੱਥੇ ਮਕਾਨ ਦੀ ਉਸਾਰੀ ਵੀ ਕਰਵਾਈ ਹੋਈ ਸੀ ਆ ਬੀਬੀ। ਤੇ ਹੋਰ ਵੀ ਕਹਿੰਦੇ ਕਿ ਬਹੁਤ ਕੁਛ ਆ ਜਿਹੜਾ ਕਿ ਗਾਂਹ ਨਿਕਲ ਸਕਦਾ ਆ। ਸੋ ਕੁੱਲ ਮਿਲਾ ਕੇ ਤੁਸੀਂ ਦੇਖੋ ਕਿ ਬੀਬੀ ਚੰਡੀਗੜ੍ਹ 'ਚ ਰਹਿ ਰਹੀ ਆ ਤੇ ਘਰ ਦੀ ਉਸਾਰੀ ਕਰਵਾ ਰਹੀ ਹੈ ਤੇ 3 ਸਾਲ ਤੋਂ ਤਨਖਾਹ ਨਹੀਂ ਕਢਾ ਰਹੀ ਖਾਤੇ 'ਚ ਜੀ। ਇਹਦਾ ਮਤਲਬ ਇਹ ਆ ਕਿ ਬਹੁਤ ਲੰਮੀ ਖੇਡ ਆ, ਬਹੁਤ ਵੱਡੀ ਖੇਡ ਆ। ਔਰ ਤੁਸੀਂ ਹਿਸਾਬ ਲਾ ਲਓ ਕਿ ਜੇ ਇੱਕ ਸਰਕਾਰ ਦਾ ਅਫਸਰ ਰਿਸ਼ਵਤ ਲੈਂਦਾ ਫੜਿਆ ਜਾਂਦਾ ਮਾਈਨਿੰਗ ਮਾਫੀਆ ਤੋਂ ਜਾਂ ਮਾਈਨਿੰਗ ਕਾਰੋਬਾਰੀਆਂ ਤੋਂ ਕਿਸੇ ਨਾਲ ਵੀ ਹੋ ਰਲਿਆ, ਤਾਂ ਗੱਲ ਇਹ ਆ ਕਿ ਇਹਦਾ ਮਤਲਬ ਹੈ ਕਿ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ, ਮਾਈਨਿੰਗ ਗਲਤ ਤਰੀਕੇ ਨਾਲ ਹੋ ਰਹੀ ਹੈ। ਤੇ ਜੇ ਸਹੀ ਕਾਰੋਬਾਰ ਕਰਦਿਆਂ ਨੂੰ ਇਸ ਤਰ੍ਹਾਂ ਤੰਗ ਕੀਤਾ ਜਾ ਰਿਹਾ, ਤਦ ਵੀ ਤੁਸੀਂ ਦੇਖ ਲਓ ਕਿ ਅਫਸਰ ਜਿਹੜੇ ਆ ਸ਼ਾਇਦ ਇਹ ਕਹਿੰਦੇ ਆ ਕਿ ਨਹੀਂ 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 ਸਹੀ ਨਹੀਂ ਚੱਲਣਾ, ਤੁਸੀਂ ਸਾਨੂੰ ਦਿਓ ਤੇ ਆਪ ਜਿੰਨਾ ਮਰਜ਼ੀ ਗਲਤ ਕਰੀ ਜਾਓ। ਐ ਚੱਲਦਾ ਫਿਰ, ਐ ਚੱਲਦਾ ਪੰਜਾਬ ਨੂੰ ਨਿਚੋੜਨ ਦਾ ਖੇਡ। ਉਹਦੇ 'ਚ ਕੋਈ ਵੀ ਘੱਟ ਨਹੀਂ ਹੈ ਮਾਈ ਦਾ ਲਾਲ, ਚਾਹੇ ਉਹ ਸਿਆਸਤਦਾਨ ਹੋਵੇ, ਚਾਹੇ ਉਹ ਬਿਊਰੋਕਰੇਸੀ ਦੇ ਵਿੱਚੋਂ ਹੋਵੇ। ਹਰੇਕ ਬੰਦਾ ਜਿਹੜਾ ਉਹ ਦਾਲ ਆ ਰਿਹਾ। ਸੋ ਇਹ ਬਹੁਤ ਮੈਂ ਕਹੂੰਗਾ ਕਿ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਬੀਬੀ ਨੇ 3 ਸਾਲ ਤੱਕ ਤਨਖਾਹ ਨਹੀਂ ਕਢਾਈ। ਔਰ ਇਸ ਤੋਂ ਇਲਾਵਾ ਜਿਹੜਾ ਮਾਲਕ ਮਕਾਨ ਹੈ ਵਿਚਾਰਾ ਉਹ ਵੀ ਪਿੱਟਦਾ ਕਿ ਬੀਬੀ ਰੋਹ ਮਾਰ ਕੇ ਕਿਰਾਇਆ ਵੀ ਨਹੀਂ ਸੀ ਦਿੰਦੀ। ਦੇਖ ਲਓ, ਲਾਲਚ ਨੇ ਪਤਾ ਨਹੀਂ ਕਿੱਥੇ ਇਹਨਾਂ ਨੇ ਪੈਸੇ ਲੈ ਜਾਣੇ ਆ ਨਾਲ। ਸੈਂਟਰਲ ਵਿਸਟਾ ਪ੍ਰੋਜੈਕਟ ਬਦਨਾਮੀ ਦਾ ਜਿਹੜਾ ਉਹ ਸਬੱਬ ਬਣਿਆ, ਮੈਨੂੰ ਲੱਗਦਾ ਬਣਾਉਣਾ ਵੀ ਇਹਨੂੰ ਅੰਬਾਨੀ ਅਦਾਨੀ ਨਹੀਂ ਹੋਣਾ ਵੈਸੇ। ਹਾਂਜੀ ਦੇਖੋ, ਸੈਂਟਰਲ ਵਿਸਟਾ ਵਾਲਾ ਮਸਲਾ ਜਿਹੜਾ ਨਾ ਉਹ ਇਸ ਟਾਈਮ ਕੌਮਾਂਤਰੀ ਮੀਡੀਆ 'ਚ ਵੀ ਗਿਆ ਹੋਇਆ। ਪ੍ਰਧਾਨ ਸੇਵਕ ਨੇ ਨਾ ਵੈਸੇ ਪ੍ਰਾਪਤੀਆਂ ਤਗੜੀਆਂ ਹੀ ਕੀਤੀਆਂ ਨੇ, ਬੁਲੰਦ ਪ੍ਰਾਪਤੀਆਂ ਨੇ। ਸੋ ਉਹ ਜਿਹੜਾ ਸੈਂਟਰਲ ਵਿਸਟਾ ਦਾ ਮਾਮਲਾ ਹੈ ਉਹ ਤੁਹਾਨੂੰ ਪਤਾ 20,000 ਕਰੋੜ ਦੀ ਉਹਦੀ ਕਾਸਟ ਆ। ਤੇ ਚਲੋ ਕਾਸਟ ਨੂੰ ਵੀ ਛੱਡੋ, ਇਸ ਟਾਈਮ ਇੱਕ ਪਾਸੇ ਤੇ ਲੋਕਾਂ ਨੂੰ ਇਹ ਕਹਿੰਦੇ ਕਿ ਬਾਹਰ ਨਾ ਨਿਕਲੋ। ਤਕਰੀਬਨ 40,000 ਮਜ਼ਦੂਰ ਲਾਇਆ ਹੋਇਆ ਉੱਥੇ ਕਿ ਤੁਸੀਂ 1 ਸਾਲ ਦੇ ਵਿੱਚ ਇਹਨੂੰ ਖਿੱਚ ਕੇ ਕੰਪਲੀਟ ਕਰਨਾ। ਦੇਖੋ ਕਿੰਨੀ ਕਹਿ ਲਓ ਕਿ ਬਿਪਤਾ ਪਈ ਆ ਨਰਿੰਦਰ ਮੋਦੀ ਸਾਹਿਬ ਨੂੰ ਕਿ ਜਲਦੀ ਜਿਵੇਂ ਕਹਿੰਦੇ ਨਾ ਮੇਰੀ ਹਵੇਲੀ ਪਿਆ ਜਾਣਾ ਠਾਕਰ ਜੀ, ਮਾਮਾ ਠਾਕਰ ਕਹਿੰਦਾ ਦਿਲ ਵਾਲੇ, ਕਿ ਹਵੇਲੀ ਬਣਾਉਣੀ ਆ, ਬਸ ਹਵੇਲੀ ਬਣਾਉਣੀ ਆ ਤਗੜੀ। ਤਾਂ ਉਹ ਚੀਜ਼ ਆ ਜਿਹੜੀ ਉਹ ਸੁਪਰੀਮ ਕੋਰਟ 'ਚ ਵੀ ਚੈਲੰਜ ਹੋਈ। ਹਾਲਾਂਕਿ ਸੁਪਰੀਮ ਕੋਰਟ ਨੇ ਤੁਰੰਤ ਰੋਕ ਨਹੀਂ ਲਾਈ। ਉਹਨਾਂ ਨੇ ਇਹੀ ਕਿਹਾ ਪਟੀਸ਼ਨ ਦੇ ਵਿੱਚ ਕਿ ਠੀਕ ਆ, ਰੋਕ ਤੇ ਨਹੀਂ ਲਾਉਣੀ ਕਿਉਂਕਿ ਸੁਪਰੀਮ ਕੋਰਟ 'ਚ ਪਹਿਲਾਂ ਹੀ ਮਾਮਲਾ ਗਿਆ ਸੀਗਾ, ਰੋਕ ਨਹੀਂ ਲਾਈ ਸੁਪਰੀਮ ਕੋਰਟ ਨੇ ਵੀ। ਠੀਕ ਹੈ, ਦਰੁਸਤ ਹੈ ਤੁਹਾਡੀ ਗੱਲ, ਤੁਸੀਂ ਕੰਮ ਜਾਰੀ ਰੱਖੋ, ਪਰ ਕਮ ਸੇ ਕਮ ਵਕਤੀ ਤੌਰ ਤੇ ਤਾਂ ਰੋਕ ਦਿਓ ਨਾ। ਕਿ ਕੀ 40,000 ਜਿਹੜਾ ਤੁਸੀਂ ਉਹ ਲਾਉਣਾ ਹੈ ਵਰਕ ਫੋਰਸ ਦੇ ਵਿੱਚ ਬੰਦਾ, ਕਿ ਉਹਨੂੰ ਕੋਈ ਰਿਸਕ ਨਹੀਂ ਹੈ, ਉਹ ਗਰੀਬਾਂ ਨੂੰ ਕੋਈ ਰਿਸਕ ਨਹੀਂ ਹੈ। ਬਹੁਤ ਵੱਡੀ ਗੱਲ ਆ। ਤਾਂ ਬਹੁਤ ਵੱਡੇ ਜਿਹੜੇ ਕੌਮਾਂਤਰੀ ਅਖਬਾਰ ਆ ਉਹ ਵੀ ਨੁਕਤਾਚੀਨੀ ਕਰ ਰਹੇ ਆ ਕਿ ਕਿਹੜੀ ਪੱਗ ਨੂੰ ਕਿਹਾ ਨਰਿੰਦਰ ਮੋਦੀ ਆ। ਤੋਂ ਸਵਾਲ ਕਿ ਕੁਛ ਮਤਲਬ ਕਿ ਮੀਟਰ ਜਾਂ ਕਿਲੋਮੀਟਰ ਦੂਰ ਦਿੱਲੀ ਦੇ ਵਿੱਚ ਹੀ ਲੋਕ ਤੜਫ ਰਹੇ ਨੇ, ਲੋਕ ਆਪਣੀ ਜਾਨ ਵਾਸਤੇ ਹਾੜੇ ਕੱਢ ਰਹੇ ਨੇ। ਕੱਲ ਇੱਕ ਬੀਬੀ ਦਾ ਮੈਂ ਦੇਖ ਰਿਹਾ ਸੀਗਾ ਵੀਡੀਓ, ਉਹ ਤਰਲੇ ਮਾਰ ਰਹੀ ਹੈ ਕਿ ਕੋਈ ICU ਬੈੱਡ ਦਵਾ ਦਿਓ, ਜੋ ਖਰਚਾ ਹੈ ਮੈਂ ਦੇਵਾਂਗੀ, ਜਿੱਥੋਂ ਮਰਜ਼ੀ ਲਿਆ ਕੇ ਦੇਵਾਂ। ICU ਬੈੱਡ ਨਹੀਂ ਮਿਲਿਆ, ਜਦ ਮਿਲਿਆ ਤੇ ਫਿਰ ਘਰ ਵਾਲੇ ਨੂੰ ਸਾਹ ਨਹੀਂ ਮਿਲਿਆ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।